ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਪੰਜਾਬ ਦੇ ਵਿੱਚ ਨਵੇਂ ਅਕਾਲੀ ਦਲ ਦੀ ਆਹਟ ਤੋਂ। ਜਿਹੜਾ ਨਵਾਂ ਅਕਾਲੀ ਦਲ ਆਇਆ, ਹਾਲਾਂਕਿ ਇਹਦੇ ਵਿੱਚ ਬਹੁਤ ਸਾਰਾ ਹਿੱਸਾ ਉਸ ਅਕਾਲੀ ਦਲ ਦਾ ਹਿੱਸਾ ਜਿਹਦੇ ਨਾਂ ਦੇ ਨਾਲ ਅਕਾਲੀ ਦਲ ਬਾਦਲ ਲੱਗਦਾ ਹੈ। ਕੱਲ ਆਪਾਂ ਇਹ ਨਿਕਲਿਆ ਕਿੱਥੋਂ, ਇਹ ਕਿਉਂ, ਇਹ ਹਾਲਾਤ ਬਣੇ, ਇਹਨਾਂ ਦੇ ਉੱਤੇ ਚਰਚਾ ਕੀਤੀ ਸੀ ਔਰ ਬੜੀ ਲੰਮੀ ਚੌੜੀ ਚਰਚਾ ਕੀਤੀ ਸੀ। ਹੁਣ ਨਵੇਂ ਅਕਾਲੀ ਦਲ ਤੇ ਜਿਹੜਾ ਬਾਦਲ ਦਲ ਆ, ਜਿਹਦੀ ਲੀਡ ਸੁਖਬੀਰ ਦੇ ਹੱਥ ਦੇ ਵਿੱਚ ਹੈ, ਜਿਹਨੂੰ ਸੁਖਬੀਰ ਬਾਦਲ ਅਗਵਾਈ ਦੇ ਰਹੇ ਨੇ, ਉਹ ਇਹਨਾਂ ਦੇ ਉੱਤੇ 420 ਦਾ ਪਰਚਾ ਦਰਜ ਕਰਨ ਜਾ ਰਹੇ ਨੇ, ਕਰਵਾਉਣ ਜਾ ਰਹੇ ਨੇ, ਮਾਫ ਕਰਨਾ। ਪ੍ਰਵੀਨ ਜੀ, ਜਦੋਂ ਇਹ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਜਲਾਸ ਦੇ ਵਿੱਚ ਪ੍ਰਧਾਨ ਚੁਣਿਆ ਜੀ, ਤੇ ਉਸ ਪ੍ਰਕਿਰਿਆ ਤੇ ਗੱਲ ਕਰਦੇ ਹਾਂ, ਆਪਾਂ ਗੱਲ ਕਰ ਹੀ ਰਹੇ ਸੀ ਕਿ ਅਸਲੀ ਲੜਾਈ ਇਹਨਾਂ ਦੀ ਇਸੇ ਗੱਲ ਦੀ ਹੋਣੀ ਹੈ ਕਿ ਅਸਲੀ ਅਕਾਲੀ ਦਲ ਕਿਹੜਾ। ਤੇ ਲੜਾਈ ਸੁਖਬੀਰ ਬਨਾਮ ਯਾਨੀ ਹਰਪ੍ਰੀਤ ਸਿੰਘ, ਨਵਾਂ ਅਕਾਲੀ ਦਲ ਬਨਾਮ ਬਾਦਲ ਅਕਾਲੀ ਦਲ, ਇਹਦੀ ਹੋਣੀ ਜੀ। ਸੋ ਉਧਰ ਨੂੰ ਮੋੜਾ ਕੱਟ ਲਿਆ ਗਿਆ ਜੀ। ਕੱਲ ਦੋ ਪਾਸਿਓਂ ਹਮਲਾ ਕੀਤਾ ਗਿਆ ਨਵੇਂ ਅਕਾਲੀ ਦਲ ਦੇ ਉੱਤੇ। ਪਹਿਲਾਂ ਇੱਕ ਪਾਸੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਡੀਆ ਚ ਆਏ। ਬੇਸ਼ੱਕ ਉਹ ਗੱਲ ਤਾਂ ਕਰਨ ਆਏ ਸੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਵਾਲੇ ਦਿਨਾਂ ਚ ਜਿਹੜੇ ਸਮਾਗਮ ਕੀਤੇ ਜਾਣੇ ਨੇ ਉਹਨਾਂ ਦੀ ਰੂਪਰੇਖਾ ਸੰਬੰਧੀ, ਪਰ ਮੀਡੀਆ ਨੇ ਸਵਾਲ ਪੁੱਛਣੇ ਹੀ ਸੀਗੇ ਤੇ ਫਿਰ ਉਹ ਤਿਆਰੀ ਤਾਂ ਕਰਕੇ ਹੀ ਆਏ ਸੀ। ਉਹਨਾਂ ਨੂੰ ਪਤਾ ਸੀਗਾ ਜਾਂ ਪੁੱਛਿਆ ਜਾਊਗਾ। ਉਹਨਾਂ ਨੂੰ ਪੁੱਛਿਆ ਗਿਆ ਜੀ ਕਿ ਮਤਲਬ ਕਿ ਜਿਸ ਤਰ੍ਹਾਂ ਇਹ ਨਵਾਂ ਦਲ ਬਣਿਆ ਗਿਆ, ਨਹੀਂ ਹਰਪ੍ਰੀਤ ਸਿੰਘ ਹੋਰੀ ਪ੍ਰਧਾਨ ਬਣੇ ਆ, ਤੇ ਜੀ ਉਹ ਸਵਾਲ ਵੀ ਆ ਰਿਹਾ ਜੀ ਕਿ ਤੁਸੀਂ ਅਸਤੀਫਾ ਦੇ ਗਏ ਸੀ, ਉਹ ਸਾਰੀਆਂ ਗੱਲਾਂ। ਤੇ ਉਹ ਕਹਿੰਦੇ ਵੀ ਕਿ ਜੀ ਮੈਂ ਤਾਂ ਅਸਤੀਫਾ ਦੋਵੇਂ ਥਾਵਾਂ ਤੋਂ ਦਿੱਤਾ ਸੀ, ਮੈਂ ਪ੍ਰਧਾਨਗੀ ਤੋਂ ਵੀ ਦਿੱਤਾ ਸੀ, ਮੈਂ ਅਸਤੀਫਾ 7 ਮੈਂਬਰੀ ਕਮੇਟੀ ਤੋਂ ਵੀ ਦਿੱਤਾ ਸੀ। ਜੇ ਮੇਰੀ ਐਸਜੀਪੀਸੀ ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ, ਮੈਨੂੰ ਵਾਪਸ ਆਉਣਾ ਪਿਆ ਜੀ, ਤੇ ਫਿਰ ਇਹ ਵੀ ਪ੍ਰਵਾਨ, ਮੈਂ ਵਾਪਸ ਆ ਜਾਂਦਾ, ਹੈ ਨਾ। ਤੇ ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਪਹਿਲਾਂ ਕਦੇ ਪੁੱਛਿਆ ਗਿਆ ਸੀ ਕਿ ਜੀ ਤੁਸੀਂ ਦੱਸੋ ਤੁਸੀਂ ਪ੍ਰਧਾਨ ਬਣੋਗੇ ਇਹਨਾਂ ਦੇ, ਕਹਿੰਦੇ ਉਹਨਾਂ ਨੇ ਕਹਿਤਾ ਸੀਗਾ ਵੀ ਕਿ ਜੇ ਦੋਏ ਧਿਰਾਂ ਚਾਹੁਣ ਤਾਂ ਮੈਂ ਬਣਨ ਨੂੰ ਤਿਆਰ ਹਾਂ। ਠੀਕ ਹੈ, ਇਹਦਾ ਮਤਲਬ ਕਹਿੰਦੇ ਮਨਸ਼ਾ ਪੂਰੀ ਹੋ ਗਈ। ਉਹ ਤਾਂ ਇਸੇ ਲਈ, ਮਤਲਬ ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਕਿ 2 ਤਰੀਕ 2 ਦਸੰਬਰ ਦੇ ਜੋ ਫੈਸਲੇ ਸੀ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਆਪਣੀ ਪ੍ਰਧਾਨਗੀ ਕੱਢ ਰਹੇ ਸੀ। ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਦਾ ਜਵਾਬ ਉਸੇ ਦਿਨ ਦੇ ਚੁੱਕੇ ਨੇ ਜਦੋਂ ਪ੍ਰਧਾਨ, ਕਹਿੰਦੇ ਮੈਨੂੰ ਪਤਾ ਹੈ ਇਹ ਕਹਿਣਗੇ, ਕਹਿੰਦੇ ਵੀ ਇਸ ਮੇਰੇ ਪ੍ਰਧਾਨ ਬਣਨ ਦੇ ਵਿੱਚ ਤਾਂ ਬਾਦਲਾਂ ਦਾ ਯੋਗਦਾਨ ਹੈ। ਠੀਕ ਹੈ, ਮਤਲਬ ਧਾਮੀ ਸਾਹਿਬ ਸਵਾਲ ਖੜਾ ਕਰ ਰਹੇ ਨੇ, ਧਾਮੀ ਸਾਹਿਬ ਨੂੰ ਪੁੱਛਣ ਵਾਲੀ ਗੱਲ ਤਾਂ ਹੈਗੀ ਆ ਨਾ ਮੋੜਮਾ ਸਵਾਲ ਕਿ ਭਾਈ ਇਹਨਾਂ ਦੇ ਖਿਲਾਫ ਇਨਕੁਆਇਰੀ ਕਿਹਨੇ ਖੋਲੀ, ਹੈ ਨਾ। ਉਹ ਮਤਲਬ ਕਿ ਉਹਨਾਂ ਦੇ ਕਿਰਦਾਰ ਦੇ ਉੱਤੇ ਉਂਗਲ ਕਿਵੇਂ ਚੱਕੀ ਗਈ, ਹੈ ਨਾ, ਉਹ ਸਾਰਾ ਕਿਵੇਂ ਵਾਪਰਿਆ, ਉਹਦੀ ਜਾਂਚ ਤੁਸੀਂ ਕਿਵੇਂ ਕੀਤੀ, ਜਦੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਰਹੇ ਕਿ ਭਾਈ ਇਹ ਸਾਨੂੰ ਸੌਂਪੋ, ਸਾਡਾ ਅਧਿਕਾਰ ਖੇਤਰ ਹੈ, ਤੁਹਾਡਾ ਨਹੀਂ ਹੈ, ਤੇ ਤੁਸੀਂ ਉਹਨੂੰ ਫਰਕ ਕੀਤਾ। ਮਤਲਬ ਉਹ ਕਹਿੰਦੇ ਜੇ ਮੈਂ ਜਥੇਦਾਰ ਦੀ ਸੇਵਾ ਕਰ ਰਿਹਾ ਹੁੰਦਾ ਮੈਂ ਇੱਧਰ ਆਉਂਦਾ ਹੀ ਨਾ, ਮੈਂ ਤਾਂ ਉੱਧਰ ਸੀ। ਜੇ ਉਹ ਸੇਵਾ ਨਿਭਾਉਂਦਿਆਂ ਇਹ ਛੱਡ ਕੇ ਅਸਤੀਫਾ ਦੇ ਕੇ ਇੱਧਰ ਆਉਂਦੇ ਫਿਰ ਸਵਾਲ ਬਣਦਾ ਸੀ। ਤੇ ਜੇ ਹੁਣ ਤੁਸੀਂ ਉੱਧਰੋਂ ਵਿਹਲੇ ਕਰਤੇ, ਅਗਲੇ ਨੇ ਗੁੱਸਾ ਕਰਨਾ ਸੀ, ਅਗਲੇ ਨੂੰ ਇੱਧਰ ਮੌਕਾ ਮਿਲ ਗਿਆ। ਦੂਸਰੇ ਪਾਸੇ ਸਵਾਲ ਇਹ ਵੀ ਖੜਾ ਕਿ ਜੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੀ, ਨਾ ਪ੍ਰਵਾਨ ਦਾ ਐਲਾਨ ਹੋਇਆ ਤਖਤ ਤੋਂ, ਨਾ ਖਾਰਜ ਦਾ ਐਲਾਨ ਹੋਇਆ। ਸੋ ਜੇ ਕੋਈ ਫੈਸਲਾ ਨਹੀਂ ਲਿਆ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ, ਤੇ ਫਿਰ ਦੂਸਰੇ ਪਾਸੇ ਬਣਦਾ ਤਾਂ ਇਹ ਸੀ ਕਿ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕਰਕੇ ਪੁੱਛਿਆ ਜਾਣਾ ਚਾਹੀਦਾ ਸੀ ਵੀ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਕਿਉਂ ਨਹੀਂ ਮੰਨਦੇ ਜੀ। ਧਾਮੀ ਸਾਹਿਬ ਨੂੰ ਸਵਾਲ ਬਣਦਾ ਕਿ ਤੁਸੀਂ ਕਿਉਂ ਨਹੀਂ ਮੰਨਿਆ ਵੀ ਹੁਕਮ ਅਕਾਲ ਤਖਤ ਸਾਹਿਬ ਦਾ, ਤੁਹਾਨੂੰ ਜਿਹੜੀ ਸੇਵਾ। ਅਸਲ ਚੋਂ ਕਹਿੰਦੇ ਜੀ ਮੈਂ 2-3 ਗੁਪਤ ਮੀਟਿੰਗਾਂ, 2-3 ਜਨਤਕ ਮੀਟਿੰਗਾਂ ਕਰਕੇ ਦੇਖ ਲਈਆਂ ਸੀ ਜੀ, ਇਹ ਗੱਲ ਹੋਰ ਪਾਸੇ ਨੂੰ ਜਾ ਰਹੀ ਸੀ ਜੀ, ਮੈਂ ਏਕੇ ਵਾਲੀ ਗੱਲ ਲਿਆਉਣਾ ਚਾਹੁੰਦਾ ਸੀ। ਖੁੱਲ ਕੇ ਕਹੋ ਨਾ ਕਿ ਸੁਖਬੀਰ ਬਾਦਲ ਏਕੇ ਵਾਲੀ ਸਥਿਤੀ 'ਚ ਨਹੀਂ ਜਾਣਾ ਚਾਹੁੰਦਾ ਸੀ। ਸੁਖਬੀਰ ਬਾਦਲ ਇੱਕ ਗੱਲ ਦੇ ਲਈ ਸੀਗਾ ਵੀ ਸਾਰਾ ਏਕਾ ਮਨਜ਼ੂਰ ਆ, ਬਸ ਪ੍ਰਧਾਨਗੀ ਮੇਰੀ ਰੱਖ ਲਓ। ਇਹ ਗੱਲ ਮਤਲਬ ਅਸਲ 'ਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੇਸ਼ੱਕ ਪ੍ਰੈਸ ਕਾਨਫਰੰਸ 'ਚ ਬਤੌਰ ਐਸਜੀਪੀਸੀ ਦੇ ਪ੍ਰਧਾਨ ਬੈਠੇ ਸੀ, ਪਰ ਉਹ ਅਕਾਲੀ ਦਲ ਦੇ ਵਰਕਰ ਵੀ ਨੇ, ਆਪਣੀ ਕੋਰ ਕਮੇਟੀ ਦੇ ਮੈਂਬਰ ਵੀ ਨੇ। ਸੋ ਉਹਨਾਂ ਨੇ ਤਾਂ ਉਧਰ ਦੀ ਗੱਲ ਕਰਨੀ ਹੈ ਤੇ ਇਸੇ ਅੱਗੇ ਇਹ ਰਾਜਨੀਤਿਕ ਬਿਆਨਬਾਜ਼ੀ ਕਰ ਰਹੇ ਸੀ ਧਾਰਮਿਕ ਵਾਲੇ ਪਾਸਿਓਂ, ਰਾਜਨੀਤਿਕ ਵਾਲੇ ਪਾਸਿਓਂ ਕਾਨੂੰਨੀ ਬਿਆਨਬਾਜ਼ੀ ਹੋ ਰਹੀ ਸੀ ਦਲਜੀਤ ਸਿੰਘ ਚੀਮਾ ਹੋਰਾਂ ਵੱਲੋਂ। ਸੋ ਦਲਜੀਤ ਸਿੰਘ ਕੋਈ ਕੱਲ ਮੀਡੀਆ ਸਾਹਮਣੇ ਆਏ, ਉਹ ਕਹਿੰਦੇ ਵੀ ਇਹਨਾਂ ਨੇ ਸਾਡਾ ਨਾਂ ਚੋਰੀ ਕੀਤਾ, ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਸਾਡੇ ਕੋਲ ਆ, ਇਸ ਲਈ ਇਹਨਾਂ ਨੇ ਉਹੀ ਨਾਂ ਹੂਬਹੂ ਕਿਵੇਂ ਰੱਖ ਸਕਦੇ ਨੇ, ਅਸੀਂ ਇਹਦੇ ਤੇ ਕਰ। ਹੁਣ ਅਗਲੇ ਕਹਿਣਗੇ ਜੀ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਜੀ ਕਿ ਅਕਾਲੀ ਦਲ ਨੂੰ ਮੁੜ ਕੇ ਸੁਰਜੀਤ ਕਰੋ, ਅਸੀਂ ਤਾਂ ਉਹ ਰੋਲ ਨਿਭਾ ਰਹੇ ਹਾਂ। ਪਰ
ਅਦਾਲਤੀ ਪ੍ਰਕਿਰਿਆ ਦੇ ਵਿੱਚ ਜੇ ਇਹ ਗੱਲ ਅਗਲਿਆਂ ਕੋਲ ਰਜਿਸਟ੍ਰੇਸ਼ਨ ਹੈ, ਅਗਲਿਆਂ ਕੋਲ ਸਾਰਾ ਕੰਟਰੋਲ ਹੈ, ਅਗਲਿਆਂ ਕੋਲ ਪਾਰਟੀ ਹੈ, ਸਾਰਾ ਕੁਛ ਹੈ, ਤੇ ਉਹਦੇ ਹਵਾਲੇ ਨਾਲ ਉਹ ਰਜਿਸਟਰਡ ਨੇ, ਤੇ ਫਿਰ ਸੇਮ ਨਾਮ ਰੱਖਣ ਦੇ ਉੱਤੇ ਇਹਨਾਂ ਤੇ ਕਾਰਵਾਈ ਕੀ ਹੋਏਗੀ? ਜੇ ਉਹ ਕਹਿੰਦੇ ਨੇ ਅਸੀਂ 420, ਤਾਂ ਫਿਰ ਇਹਦਾ ਮਤਲਬ ਨਵਾਂ ਦਲ ਘਿਰ ਸਕਦਾ। ਸਹੀ ਹੈ, ਬਿਲਕੁਲ। ਜਾਂ ਤਾਂ ਤੁਸੀਂ ਕੁਛ ਨਵਾਂ ਲਾਉਂਦੇ ਕਿ ਨਿਊ ਸ਼੍ਰੋਮਣੀ ਅਕਾਲੀ ਦਲ ਹੈ ਨਾ, ਪੁਰਾਣਾ ਅਕਾਲੀ ਦਲ 1920 ਜਿਵੇਂ ਪਹਿਲਾਂ ਰੱਖਿਆ ਸੀਗਾ, ਹੈ ਨਾ, ਸੋ ਜਾਂ ਅੱਗੇ ਪਿੱਛੇ ਲਾ ਕੇ ਫਿਰ ਤੁਸੀਂ ਚੋਣ ਨਿਸ਼ਾਨ ਦੇ ਵੀ ਤੁਹਾਡਾ ਅਧਿਕਾਰ ਖਤਮ ਹੋਣਾ। ਜਿੱਥੇ ਤੁਸੀਂ ਕੋਈ ਹੋਰ ਅੱਖਰ ਲਾਇਆ, ਫਿਰ ਤੁਸੀਂ ਚੋਣ ਨਿਸ਼ਾਨ ਦੀ ਮੰਗ ਨਹੀਂ ਕਰ ਸਕਦੇ। ਆਪਾਂ ਕੱਲ ਵੀ ਵਿਸਤਾਰਤ ਗੱਲ ਕਰ ਰਹੇ ਸੀ ਕਿ ਜੇ ਨਵੇਂ ਅਕਾਲੀ ਦਲ ਨੇ ਉਸੇ ਨਾਮ ਨਾਲ ਉਸੇ ਚੋਣ ਨਿਸ਼ਾਨ ਅੱਗੇ ਵਧਣਾ ਹੈ, ਹਾਂਜੀ, ਤਾਂ ਜਾਂ ਤਾਂ ਸੰਗਤੀ ਰੂਪ ਦੇ ਵਿੱਚ ਤੁਹਾਨੂੰ ਸਮਰਥਨ ਬਹੁਤ ਵੱਡਾ ਮਿਲ ਜਾਵੇ, ਜਾਂ ਬੀਜੇਪੀ ਦੀ ਝੋਲੀ ਪੈ ਜਾਵੇ ਤੁਸੀਂ। ਸੋ ਉਹਨਾਂ ਚੋਂ ਕਿਹੜਾ ਰਾਹ ਅਖਤਿਆਰ ਕਰਦੇ ਨੇ ਦੇਖਣਗੇ, ਕਿਉਂਕਿ ਚੋਣ ਕਮਿਸ਼ਨ ਤਾਂ ਉਹ ਕਰ ਦੇਣਾ ਜੋ ਬੀਜੇਪੀ ਨੇ ਕਹਿਣਾ। ਇੱਥੇ ਸਾਰੇ ਨਿਯਮ ਛਿੱਕੇ ਟੰਗੇ ਜਾਂਦੇ ਦੇਖੇ ਰਹੇ ਨੇ। ਜੀ ਸਹੀ। ਸੋ ਇਸ ਐਨਸੀਪੀ ਵਾਲਾ ਔਰ ਸ਼ਿਵ ਸੈਨਾ ਵਾਲਾ ਸਾਰਿਆਂ ਦੇ ਧਿਆਨ 'ਚ ਹੈ। ਤੋ ਉਸ ਤਰੀਕਾਕਾਰ ਨਾਲ ਕੀ ਇਧਰ ਚੋਣ ਨਿਸ਼ਾਨ ਦਫ਼ਤਰ ਤੇ ਐਸਜੀਪੀਸੀ ਦਾ ਕੰਟਰੋਲ ਆਊਗਾ, ਜਾਂ ਇਹ ਸੰਗਤੀ ਰੂਪ ਦੇ ਵਿੱਚ ਸਮਰਥਨ ਇਹਨਾਂ ਮਿਲ ਜੂਗਾ, ਕਿਉਂਕਿ ਜਿਹੜੇ ਦਲ ਨੂੰ ਲੋਕ ਪ੍ਰਵਾਨ ਕਰ ਲੈਣ ਉਹੀ ਸ਼੍ਰੋਮਣੀ ਅਕਾਲੀ ਦਲ ਬਣ ਜੂਗਾ। ਤੇ ਜੇ ਪੈਰਲਲ ਚੱਲਦੀਆਂ ਰਹੀਆਂ ਫਿਰ ਦੂਜੀਆਂ ਧਿਰਾਂ ਨੂੰ ਚ ਫਾਇਦਾ ਜੀ। ਕੱਲ ਬੀਜੇਪੀ ਕੋਈ ਵਿੱਚ ਵਿਚਾਲੇ ਉਹ ਕਹਿੰਦੀ ਵੀ ਸਾਨੂੰ ਨਾ ਵਿੱਚ ਘੜੀਸੋ, ਤੁਸੀਂ ਆਪਣੀ ਲੜਾਈ ਲੜੀ ਜਾਓ। ਦੋ ਹੀ ਧਿਰਾਂ ਕਹੀ ਜਾਂਦੀਆਂ ਕਿ ਉਹ ਬੀਜੇਪੀ ਨਾਲ, ਸਾਨੂੰ ਕਿਸੇ ਦੀ ਲੋੜ ਨਹੀਂ ਕਹਿੰਦੇ। ਅਸ਼ਵਨੀ ਕਿ ਮਨਜਿੰਦਰ ਸਿਰਸਾ ਤੱਕ ਕਹਿੰਦੇ ਅਸੀਂ ਵੈਸੇ ਇਹਨਾਂ ਦੋਵਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਜੀ, ਗੱਠਜੋੜ ਹੋਣਾ ਤਾਂ ਉਹ ਮਤਲਬ ਕਿ ਅਮਿਤ ਸ਼ਾਹ, ਮੋਦੀ ਤੇ ਨੱਡਾ ਜਾਂ ਜਿਹੜਾ ਵੀ ਨਵਾਂ ਪ੍ਰਧਾਨ ਬਣ ਗਿਆ ਉਹਦੇ ਆਧਾਰ ਤੇ ਹੋਣਾ, ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਣਾ। ਸਹੀ ਬਿਲਕੁਲ। ਪਰ ਫਿਰ ਵੀ ਇਸ ਲਈ ਬੀਜੇਪੀ ਨੇ ਇਹ ਕਹਿ ਕੇ ਆਪਣੇ ਆਪ ਨੂੰ ਇਹ ਜਚਾਇਆ ਕਿ ਅਸੀਂ ਬੜੇ ਆ, ਅਸੀਂ ਤਾਕਤਵਰ ਆ, ਅਸੀਂ ਹੁਣ ਮੂਹਰੇ ਆ, ਤੁਸੀਂ ਜੇ ਪਿਛਲਾ ਲੱਗਣਾ ਪੂੰਛ ਬਣ ਕੇ ਆਉਣਾ ਤਾਂ ਦੇਖ ਲਓ, ਉਹ ਸੋਚਾਂਗੇ ਅਜੇ ਨਹੀਂ, ਪਰ ਅਸੀਂ ਤਾਂ 117 ਦੀ ਸਾਡੀ ਤਾਂ ਤਿਆਰੀ ਆ ਤੁਹਾਡੇ ਲਈ। ਫਿਰ ਇੱਕਾ ਦੁੱਕਾ ਉਹ ਆਪਣੇ ਮਗਰ ਲਿਆਉਣਾ ਚਾਹੁੰਦੇ ਨੇ, ਪਰ ਦਿੱਲੀ ਵਾਲਿਆਂ ਨੂੰ ਵੀ ਪਤਾ ਤੇ ਇਹਨਾਂ ਨੂੰ ਵੀ ਪਤਾ ਹੈ। ਬਹੁ ਗਿਣਤੀ ਸੁਖਬੀਰ ਨਾਲ ਵੀ ਲੀਡਰ ਉਹ ਨੇ ਜਿਹੜੇ ਬੀਜੇਪੀ ਜਾਣ ਨੂੰ ਕਾਹਲੇ ਨੇ, ਤੇ ਕਈ ਲੀਡਰ ਗਿਆਨੀ ਹਰਪ੍ਰੀਤ ਸਿੰਘ ਵਾਲੀ ਟੀਮ 'ਚ ਵੀ ਹੈਗੇ ਨੇ ਜਿਹੜੇ ਬੀਜੇਪੀ ਨਾਲ ਜਾਣਾ ਚਾਹੁੰਦੇ ਨੇ। ਸੋ ਇਸ ਲਈ ਜੇ ਦੋਵਾਂ ਨੇ ਉੱਥੇ ਜਾ ਕੇ ਇਕੱਠੇ ਆਉਣਾ ਹੋਇਆ ਫਿਰ ਇਹ ਰੌਲਾ ਰੱਪਾ ਕਾਹਦਾ ਹੈ, ਤੇ ਜੇ ਇਕੱਠਿਆਂ ਨਹੀਂ ਹੋਣਾ ਫਿਰ ਲੀਕ ਖਿੱਚ ਕੇ ਚੱਲਣਾ ਪਊਗਾ। ਹਾਂ ਕਿ ਭਾਈ ਅਸੀਂ ਖੁਦ ਮੁਖਤਿਆਰੀ ਤੇ ਰਵਾਂਗੇ, ਅਸੀਂ ਸੂਬਿਆਂ ਦੇ ਅਧਿਕਾਰ ਤੇ ਰਵਾਂਗੇ, ਅਸੀਂ ਕੇਂਦਰੀਕਰਨ ਦੇ ਵਿਰੋਧ 'ਚ ਰਵਾਂਗੇ, ਹੈ ਨਾ, ਅਸੀਂ ਘੱਟ ਗਿਣਤੀਆਂ ਦੇ ਮਾਰੇ ਜਾ ਰਹੇ ਹੱਕਾਂ ਦੇ ਵਿਰੋਧ 'ਚ ਰਵਾਂਗੇ। ਫਿਰ ਲੀਕ ਖਿੱਚ ਕੇ ਰਾਜਨੀਤੀ ਕਰ ਲਓ, ਸਹੀ ਦੇਖੀ ਜਾਊਗੀ। ਹਾਂ, ਇਹ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਨੁਕਤੇ ਤੇ ਅਕਾਲੀ ਦਲ ਬਾਦਲ ਨੂੰ ਘੇਰ ਰਿਹਾ ਕਾਨੂੰਨੀ ਤੌਰ ਤੇ ਉਹਦੇ ਵਿੱਚ ਇਹ ਦਲ ਫਿਲਹਾਲ ਘਿਰ ਸਕਦਾ। ਉਹਦੇ ਲਈ ਫਿਰ ਤਰੀਕਾ ਪੈਣੀਆਂ ਸ਼ੁਰੂ ਹੋ ਸਕਦੀਆਂ। ਜਿਹੜਾ ਅਕਾਲੀ ਦਲ ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ ਨਾ, ਰਾਜਾਂ ਦੇ ਵੱਧ ਅਧਿਕਾਰ, ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਦਾ ਮਾਮਲਾ, ਰਾਜਧਾਨੀ ਦਾ ਮਾਮਲਾ, ਜਾਂ ਪਾਣੀਆਂ ਦੇ ਮਸਲੇ, ਉਹਨਾਂ ਦੇ ਉੱਤੇ ਜੂਝਦਾ ਰਿਹਾ। ਨਾ ਸਿਰਫ ਜੂਝਦਾ ਰਿਹਾ ਸਗੋਂ ਕੁਰਬਾਨੀਆਂ ਕਰਦਾ ਰਿਹਾ, ਜੇਲ੍ਹਾਂ ਕੱਟਦਾ ਰਿਹਾ। ਉਹ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਮੇਨ ਕਹਿੰਦਾ ਸੀ, ਉਹ ਤਾਂ ਅੱਜ ਤਾਂ ਲੜ ਰਿਹਾ ਆਪਣੀ ਜੱਦੋ-ਜਹਿਦ ਦੇ ਨਾਲ ਸਿਆਸੀ ਤੌਰ ਤੇ, ਕਿ ਸਾਡੀ ਕੀ ਬਚੀ ਖੁਸ਼ੀ ਜਿਹੜੀ ਸਿਆਸੀ ਇਮਾਰਤ ਉਹਨੂੰ ਖੜੀ ਕਿਵੇਂ ਕਰੀਏ। ਜਿਹੜੇ ਉਹਦੇ ਵਿੱਚੋਂ ਨਿਕਲਿਆ ਜਾਂ ਉਹਦੇ ਤੋਂ ਨਾਰਾਜ਼ ਇੱਕ ਵਿੰਗ ਹੈ, ਉਹ ਲੜ ਰਿਹਾ ਦਫ਼ਤਰ ਵਾਸਤੇ, ਛੋਣ ਨਿਸ਼ਾਨ ਵਾਸਤੇ, ਜਾਂ ਹੋਰ ਚੀਜ਼ਾਂ ਵਾਸਤੇ। ਚੰਗਾ ਹੁੰਦਾ ਕਿ ਦੋਵੇਂ ਅਕਾਲੀ ਦਲ ਜਾਂ ਇੱਕ ਜਿਹੜਾ ਆਪਣੇ ਆਪ ਨੂੰ ਨਵਾਂ ਕਹਿੰਦਾ, ਉਹ ਨਵਾਂ ਏਜੰਡਾ ਲੈ ਕੇ, ਪੰਜਾਬ ਪੱਖੀ ਏਜੰਡਾ ਲੈ ਕੇ ਅੱਗੇ ਵੱਧਦਾ। ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਉਹਨੂੰ ਆਪ ਸਪੁਰਦ ਕਰ ਦੇਣੀਆਂ ਸੀ ਜੀ। ਦੇਖੋ ਅਜੇ ਢਾਂਚਾ ਬਣਨਾ, ਅਜੇ ਜਦੋਂ ਤੱਕ ਸਾਹਮਣੇ ਆਉਂਦਾ ਤਦ ਤੱਕ ਉਹ ਕਾਰਵਾਈ ਵੀ ਨਹੀਂ ਸ਼ੁਰੂ ਹੋਣੀ। 14 ਤਰੀਕ ਨੂੰ ਮੀਟਿੰਗ ਬੁਲਾ ਲਈ ਹੈ, ਉਸ ਤੋਂ ਬਾਅਦ ਕਹਿੰਦੇ ਨੇ ਜੀ ਕਿ 31 ਮੈਂਬਰੀ ਅਸੀਂ ਵਰਕਿੰਗ ਕਮੇਟੀ ਬਣਾਉਣੀ ਹੈ, ਤੇ 10 ਮੈਂਬਰ ਉਹਦੇ ਵਿੱਚ ਨੋਮੀਨੇਟ ਕਰਨਗੇ, 41 ਮੈਂਬਰੀ ਹੋ ਜੂਗੀ। ਪਰ ਜੇ 31 ਚੁਣਨੇ ਸੀ ਮੈਂਬਰ, ਫਿਰ ਇਜਲਾਸ ਤਾਂ ਹੋਇਆ, ਪਤਾ ਨਹੀਂ ਕਿਉਂ ਨਹੀਂ ਚੁਣੇ। ਉਹ ਦੇਖਿਓ ਨਹੀਂ ਚੁਣੇ, ਸਹੀ ਗੱਲ, ਬਿਲਕੁਲ ਸਹੀ। ਬਾਦਲ ਵਾਲਾ ਹੀ ਤਰੀਕਾ ਫਿਰ ਜੀ, ਸਹੀ ਹੈ ਫਾਰਮੂਲਾ। ਠੀਕ ਹੈ, ਤੁਸੀਂ 10 ਬਾਅਦ ਚ ਨੋਮੀਨੇਟ ਕਰਨੇ ਸੀ, ਪ੍ਰਧਾਨ ਜੀ ਕਰ ਲੈਂਦੇ, ਪਰ 31 ਤਾਂ ਸਾਡੀ ਡੈਲੀਗੇਟਾਂ ਚੋਂ ਹੀ, ਜਾਂ ਇਹ ਵੀ ਮਤਲਬ ਉਹ ਇੱਕ ਟਿੱਕੇ ਲਾਉਣੇ ਆ। ਸੋ ਇਹਦਾ ਮਤਲਬ ਉਹਦੇ ਲਈ 14 ਤਰੀਕ ਨੂੰ ਇੱਕ ਬੈਠਕ ਇੱਥੇ ਢੀਂਡਸਿਆਂ ਦੇ ਮੁੰਡੇ ਦੇ ਘਰੇ ਬੁਲਾ ਲਈਏ ਚੰਡੀਗੜ੍ਹ, ਬਸ ਉੱਥੋਂ ਤਿਆਰੀ ਤੁਰੀ ਹੋ ਗਏ। ਸੋ ਜਦੋਂ ਤੱਕ ਢਾਂਚਾ ਨਹੀਂ ਬਣਦਾ ਤਦ ਤੱਕ ਧਰਾਤਲ ਤੇ ਲੜਾਈ ਲੜਨ ਵਾਲੀ ਧਿਰ ਵੀ ਨਹੀਂ ਬਣਦੀ। ਇਕੱਲੇ ਪ੍ਰਧਾਨ ਜੀ ਮਤਲਬ ਕਰਨਗੇ ਕਾਰਵਾਈ। ਸੋ ਇਸ ਲਈ ਮੈਨੂੰ ਲੱਗਦਾ ਜਲਦੀ ਢਾਂਚਾ ਸਾਹਮਣੇ ਆਊਗਾ, ਉਹ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸਾਂ ਦੌਰਾ ਮੋ ਸਾਹਮਣੇ ਤੋਂ ਸ਼ੁਰੂ ਹੋ ਜੂ। ਹਾਂਜੀ, ਤੇ ਜੇ ਤੁਸੀਂ ਏਦਾਂ ਹੀ ਇਹਨਾਂ ਨੇ ਸਾਰਿਆਂ ਨੇ ਆਪਦੀ ਡੁਗਡੁਗੀ ਵਜਾਉਣੀ ਹੈ ਤੇ ਆਪਦੇ ਧੜੇ, ਆਪਦੇ ਚੁੱਲ੍ਹੇ ਜਿਹੜੇ ਆ ਉਹ ਏਦਾਂ ਹੀ ਰੱਖਣੇ ਆ, ਜਾਂ ਕਿਸੇ ਮਸਲੇ ਤੇ ਅੜਫਾਸੀ ਰੱਖਣੀ ਹਰ ਮਸਲੇ ਦੇ ਉੱਤੇ, ਜਾਂ ਕਿਸੇ ਗੱਲ ਤੇ ਅਪੜਨਾ ਹੀ ਨਹੀਂਗਾ, ਫਿਰ ਆਪਾਂ ਨੂੰ ਪਤਾ ਵੀ ਜਿੰਨੀਆਂ ਵੱਧ ਧਿਰਾਂ ਹੋਣਗੀਆਂ ਉਹਦਾ ਫਾਇਦਾ ਕਿਹਨੂੰ ਹੁੰਦਾ। ਉਹਦਾ ਫਾਇਦਾ ਸਿੱਧੇ ਤੌਰ ਤੇ
ਜੇ ਫਾਇਦਾ ਹੋਊਗਾ ਤੇ ਫਿਰ ਕੱਲ੍ਹ ਨੂੰ ਸ਼ਰਮਾ ਜੀ ਇਹ ਗੁਣਾਗਣਿਤ ਵੀ ਜ਼ਰੂਰ ਹੋਊਗਾ ਵੀ ਇਹ ਜਿਹੜੀ ਧਿਰ ਨੂੰ ਫਾਇਦਾ ਹੁੰਦਾ ਤੇ ਇਹਨੂੰ ਫਾਇਦਾ ਦੇਣ ਵਾਲੇ ਕਿਹੜੇ-ਕਿਹੜੇ ਸਨ, ਉਹਨਾਂ ਦੀਆਂ ਸਟੇਟਮੈਂਟਾਂ ਕੀ ਸੀ, ਉਹਨਾਂ ਦੇ ਬਿਆਨ ਕੀ ਸੀਗੇ।